ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਮਈ 2019 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਆਦਮ ਤੇ ਪਾਪੀ ਇਨਸਾਨ। ਸੁਨਹਿਰੀ ਮਤਨ: ਜ਼ਬੂਰ। ਰੱਬ ਆਪਣੇ ਬੰਦਿਆਂ ਦੀ ਜਾਨ ਦਾ ਫਿਦਿਆ ਦਿੰਦਾ ਹੈ ਤੇ ਜਿਹੜੇ ਉਹਦੇ ਉੱਤੇ ਭਰੋਸਾ ਕਰਦੇ ਨੇ ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਜਵਾਬੀ ਪੜ੍ਹਾਈ। ਜ਼ਬੂਰ। ਮੇਰੀ ਜਾਨ ਰੱਬ ਨੂੰ ਮੁਬਾਰਕ ਆਖ ਤੇ ਜੋ ਕੁਝ ਮੇਰੇ ਅੰਦਰ ਹੈ ਉਹਦੇ ਕੁਦੂਸ ਨਾਂ ਨੂੰ ਮੁਬਾਰਕ ਆਖੇ। ਐ ਮੇਰੀ ਜਾਨ ਰੱਬ ਨੂੰ ਮੁਬਾਰਕ ਆਖ ਤੇ ਉਹਦੀ ਕਿਸੇ ਨਿਮਤ ਨੂੰ ਨਾ ਭੁਲਾ। ਉਹ ਤੇਰੀ ਸਾਰੀ ਬਦਕਾਰੀ ਨੂੰ ਬਖਸ਼ ਦਿੰਦਾ ਹੈ। ਉਹ ਤੈਨੂੰ ਸਾਰੇ ਰੋਗਾਂ ਤੋਂ ਸ਼ਿਫਾ ਦਿੰਦਾ ਹੈ। ਉਹ ਤੇਰੀ ਜਾਨ ਨੂੰ ਮੌਤ ਤੋਂ ਬਚਾਉਂਦਾ ਹੈ। ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਹੈ। ਉਹ ਤੇਰੀ ਸਾਰੀ ਉਮਰ ਚੰਗੀਆਂ ਚੰਗੀਆਂ ਸ਼ੈਵਾਂ ਨਾਲ ਤੈਨੂੰ ਰਜਾਉਂਦਾ ਹੈ। ਤੂੰ ਉਕਾਬ ਵਾਂਗਰ ਨਵਾਂ ਜਵਾਨ ਹੋਣਾ ਹੈ। ਮੇਰੇ ਮੂੰਹ ਦਾ ਕਲਾਮ ਤੇ ਮੇਰੇ ਦਿਲ ਦਾ ਖਿਆਲ ਤੇਰੇ ਸਾਹਮਣੇ ਮਕਬੂਲ ਠਹਿਰੇ। ਐ ਰੱਬਾ, ਐ ਮੇਰੀ ਚਟਾਨ ਤੇ ਮੇਰੇ ਫਿਦਿਆ ਦੇਣ ਵਾਲੇ। ਦਰਸੀਵਾਜ਼ ਬਾਈਬਲ ਵਿੱਚੋਂ। ਯਸਾਇਆ: ਐ ਯਰੂਸ਼ਲਮ ਦੇ ਵੀਰਾਨਿਓ, ਖੁਸ਼ੀ ਨਾਲ ਲਲਕਾਰੋ, ਮਿਲ ਕੇ ਗੀਤ ਗਾਓ, ਕਿਉਂ ਜੇ ਰੱਬ ਨੇ ਆਪਣੀ ਕੌਮ ਨੂੰ ਤਸੱਲੀ ਦਿੱਤੀ, ਉਹਨੇ ਯਰੂਸ਼ਲਮ ਦਾ ਫਿਦਿਆ ਦਿੱਤਾ। ਰੱਬ ਨੇ ਪਾਕ ਬਾਜ਼ੂ ਸਾਰੀਆਂ ਕੌਮਾਂ ਦੀਆਂ ਅੱਖੀਆਂ ਦੇ ਸਾਹਮਣੇ ਨੰਗਾ ਕੀਤਾ ਤੇ ਧਰਤੀ ਪੂਰੀ ਤਰ੍ਹਾਂ ਸਾਡੇ ਰੱਬ ਦੀ ਮੁਕਤੀ ਵੇਖੇਗੀ। ਪੈਦਾਇਸ਼: ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ। ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ, ਫਲੋ ਤੇ ਵਧੋ ਤੇ ਧਰਤੀ ਨੂੰ ਮਾਮੂਰ ਤੇ ਮਹਿਕੂਮ ਕਰੋ। ਪੈਦਾਇਸ਼: ਬਲਕਿ ਧਰਤੀ ਵਿੱਚੋਂ ਕੋਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ, ਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਸਾਹ ਫੂਕਿਆ ਤੇ ਇਨਸਾਨ ਜਿਉਂਦੀ ਜਿੰਦ ਹੋਇਆ। ਤੇ ਰੱਬ ਨੇ ਮਸ਼ਰਕ ਵੱਲ ਅਦਨ ਵਿੱਚ ਇੱਕ ਬਾਗ ਲਾਇਆ। ਤੇ ਖੁਦਾਵੰਦ ਰੱਬ ਨੇ ਆਦਮ ਨੂੰ ਹੁਕਮ ਦੇ ਕੇ ਆਖਿਆ, ਭਈ ਤੂੰ ਬਾਗ ਦੇ ਹਰ ਰੁੱਖ ਦਾ ਫਲ ਬਗੈਰ ਰੋਕ ਟੋਕ ਤੋਂ ਖਾ ਸਕਦਾ ਹੈ, ਪਰ ਨਿੱਕੀ ਤੇ ਬਦੀ ਦੀ ਪਛਾਣ ਦੇ ਰੁੱਖ ਦਾ ਫਲ ਕਦੀ ਨਾ ਖਾਈਂ, ਕਿਉਂ ਜੇ ਜਿਸ ਦਿਨ ਤੂੰ ਉਹਦੇ ਵਿੱਚੋਂ ਖਾਧਾ ਤੂੰ ਮਰੇਂਗਾ। ਤੇ ਖੁਦਾਵੰਦ ਰੱਬ ਨੇ ਆਦਮ ਉੱਤੇ ਗਹਿਰੀ ਨੀਂਦ ਘੱਲੀ ਤੇ ਉਹ ਸੌਂ ਗਿਆ। ਤੇ ਉਹਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਨੂੰ ਕੱਢ ਲਿਆ ਤੇ ਉਹਦੀ ਥਾਂ ਤੇ ਗੋਸ਼ਤ ਭਰ ਦਿੱਤਾ। ਤੇ ਖੁਦਾਵੰਦ ਰੱਬ ਉਸ ਪਸਲੀ ਨਾਲ ਜਿਹੜੀ ਉਹਨੇ ਆਦਮ ਵਿੱਚੋਂ ਕੱਢੀ ਸੀ ਇੱਕ ਔਰਤ ਬਣਾ ਕੇ ਆਦਮ ਦੇ ਕੋਲ ਲਿਆਇਆ। ਪੈਦਾਇਸ਼: ਸੱਪ ਸਾਰੇ ਵਹਿਸ਼ੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਰੱਬ ਨੇ ਬਣਾਇਆ ਸੀ ਚਲਾਕ ਸੀ, ਤੇ ਉਹਨੇ ਔਰਤ ਨੂੰ ਆਖਿਆ, ਕਿ ਸੱਚਮੁੱਚ ਰੱਬ ਨੇ ਆਖਿਆ ਹੈ ਭਈ ਬਾਗ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਣਾ। ਔਰਤ ਨੇ ਸੱਪ ਨੂੰ ਆਖਿਆ, ਭਈ ਬਾਗ ਦੇ ਰੁੱਖਾਂ ਦਾ ਫਲ ਤੇ ਅਸੀਂ ਖਾਂਦੇ ਹਾਂ, ਪਰ ਜਿਹੜਾ ਰੁੱਖ ਬਾਗ ਦੇ ਵਿਚਕਾਏ ਲੱਗਾ ਹੈ ਉਹਦੇ ਫਲ ਬਾਰੇ ਰੱਬ ਨੇ ਆਖਿਆ ਹੈ ਭਈ ਉਹ ਤੁਸੀਂ ਨਾ ਖਾਣਾ ਤੇ ਨਾ ਛੂਣਾ, ਨਹੀਂ ਤੇ ਮਰ ਜਾਓਗੇ। ਤਦ ਸੱਪ ਨੇ ਆਖਿਆ, ਭਈ ਤੁਸੀਂ ਬਿਲਕੁਲ ਨਹੀਂ ਮਰੋਗੇ, ਬਲਕਿ ਰੱਬ ਜਾਣਦਾ ਹੈ ਭਈ ਜਿਸ ਦਿਨ ਤੁਸੀਂ ਉਹ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਤੇ ਤੁਸੀਂ ਰੱਬ ਵਾਂਗਰ ਨੇਕੀ ਤੇ ਬਦੀ ਨੂੰ ਜਾਣਨ ਵਾਲੇ ਬਣ ਜਾਓਗੇ। ਔਰਤ ਨੇ ਵੇਖਿਆ ਭਈ ਉਹ ਰੁੱਖ ਖਾਣ ਨੂੰ ਚੰਗਾ ਤੇ ਅੱਖੀਆਂ ਲਈ ਖੁਸ਼ਨੁਮਾ ਲੱਗਦਾ ਹੈ ਤੇ ਸਿਆਣ ਦੇਣ ਲਈ ਵਾਹਵਾ ਹੈ, ਤੇ ਉਹਦੇ ਫਲ ਵਿੱਚੋਂ ਲਿਆ ਤੇ ਖਾਧਾ ਤੇ ਆਪਣੇ ਬੰਦੇ ਨੂੰ ਵੀ ਦਿੱਤਾ ਤੇ ਉਹਨੇ ਵੀ ਖਾਧਾ। ਤਦ ਖੁਦਾਵੰਦ ਰੱਬ ਨੇ ਆਦਮ ਨੂੰ ਆਵਾਜ਼ ਦਿੱਤੀ ਤੇ ਉਹਨੂੰ ਆਖਿਆ, ਭਈ ਤੂੰ ਕਿੱਥੇ ਆ? ਆਦਮ ਨੇ ਆਖਿਆ, ਭਈ ਜਿਸ ਔਰਤ ਨੂੰ ਤੂੰ ਮੇਰੇ ਨਾਲ ਕੀਤਾ ਸੀ ਉਹਨੇ ਮੈਨੂੰ ਉਸ ਰੁੱਖ ਦਾ ਫਲ ਦਿੱਤਾ ਤੇ ਮੈਂ ਖਾਧਾ। ਤਦ ਖੁਦਾਵੰਦ ਰੱਬ ਨੇ ਔਰਤ ਨੂੰ ਆਖਿਆ, ਭਈ ਤੂੰ ਇਹ ਕੀ ਕੀਤਾ? ਔਰਤ ਨੇ ਆਖਿਆ, ਭਈ ਸੱਪ ਨੇ ਮੈਨੂੰ ਵਰਗਲਾਇਆ ਤੇ ਮੈਂ ਖਾਧਾ। ਲੂਕਾ। ਫਿਰ ਯਿਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਵੱਲ ਨੂੰ ਪਰਤਿਆ। ਲੂਕਾ। ਫਿਰ ਕਿਸੇ ਫਰੀਸੀ ਨੇ ਮਿੰਨਤ ਕੀਤੀ, ਭਈ ਮੇਰੇ ਨਾਲ ਖਾਣਾ ਖਾ। ਇਸ ਲਈ ਉਹ ਉਸ ਫਰੀਸੀ ਦੇ ਘਰ ਖਾਣਾ ਖਾਣ ਨੂੰ ਬੈਠਿਆ। ਤੇ ਵੇਖੋ ਭਈ ਇੱਕ ਬਦਚਲਨ ਬੁੱਢੀ
ਜਿਹੜੀ ਉਸੇ ਸ਼ਹਿਰ ਦੀ ਸੀ, ਇਹ ਜਾਣ ਕੇ ਭਈ ਉਹ ਉਸ ਫਰੀਸੀ ਦੇ ਘਰ ਖਾਣਾ ਖਾਣ ਨੂੰ ਬੈਠਿਆ ਏ, ਸੰਗੇਮਰਮਰ ਦੇ ਅਤਰਦਾਨ ਵਿੱਚ ਅਤਰ ਪਾ ਕੇ ਲਿਆਈ ਤੇ ਉਹਦੇ ਪੈਰਾਂ ਕੋਲ ਰੋਂਦੀ ਹੋਈ ਪਿੱਛਾਂ ਖਲੋਤੀ ਹੋਈ ਉਹਦੇ ਪੈਰ ਅਥਰੂਆਂ ਨਾਲ ਭੇਣ ਲੱਗ ਪਈ ਤੇ ਆਪਣੇ ਸਿਰ ਦੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ ਤੇ ਉਹਦੇ ਪੈਰ ਚੁੰਮੇ ਤੇ ਉਹਨਾਂ ਉੱਤੇ ਅਤਰ ਪਾਇਆ। ਉਹਦੀ ਦਾਵਤ ਕਰਨ ਵਾਲਾ ਫਰੀਸੀ ਇਹ ਵੇਖ ਕੇ ਆਪਣੇ ਦਿਲ ਵਿੱਚ ਆਖਣ ਲੱਗਿਆ ਭਈ ਜੇ ਇਹ ਬੰਦਾ ਨਬੀ ਹੁੰਦਾ ਤੇ ਇਹਨੂੰ ਪਤਾ ਚੱਲ ਜਾਣਾ ਸੀ ਭਈ ਜਿਹੜੀ ਇਹਨੂੰ ਹੱਥ ਲਾਉਂਦੀ ਏ ਉਹ ਕੌਣ ਤੇ ਕਿੱਦਾਂ ਦੀ ਔਰਤ ਏ, ਕਿਉਂ ਜੇ ਉਹ ਬਦ ਚਲਨ ਸੀ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਸ਼ਮੌਨ, ਮੈਂ ਤੈਨੂੰ ਕੁਝ ਆਖਣਾ ਹੈ। ਉਹਨੇ ਆਖਿਆ, ਐ ਉਸਤਾਦ, ਆਖ। ਕਿਸੇ ਸਾਹੂਕਾਰ ਦੇ 2 ਕਰਜ਼ਦਾਰ ਸੀ, ਇੱਕ 500 ਦਿਨਾਰਾਂ ਦਾ ਤੇ ਦੂਜਾ 50 ਦਿਨਾਰਾਂ ਦਾ। ਜਦੋਂ ਉਹਨਾਂ ਦੇ ਕੋਲ ਦੇਣ ਨੂੰ ਕੁਝ ਨਹੀਂ ਸੀ ਤੇ ਉਹਨੇ ਦੋਵਾਂ ਨੂੰ ਬਖਸ਼ ਦਿੱਤਾ। ਇਸ ਲਈ ਉਹਨਾਂ ਵਿੱਚੋਂ ਕੌਣ ਉਹਦੇ ਨਾਲ ਬਹੁਤਾ ਪਿਆਰ ਕਰੇਗਾ? ਸ਼ਮੌਨ ਨੇ ਜਵਾਬ ਦੇ ਕੇ ਉਹਨੂੰ ਆਖਿਆ, ਭਈ ਮੇਰੀ ਸਮਝ ਦੇ ਮੁਤਾਬਕ ਜਿਹਨੂੰ ਉਹਨੇ ਬਹੁਤਾ ਕਰਜ਼ਾ ਬਖਸ਼ਿਆ। ਉਹਨੇ ਉਹਨੂੰ ਆਖਿਆ, ਭਈ ਤੂੰ ਸਹੀ ਫੈਸਲਾ ਕੀਤਾ। ਤੇ ਉਸ ਬੁੱਢੀ ਵੱਲ ਫਿਰ ਕੇ ਉਹਨੇ ਸ਼ਮੌਨ ਨੂੰ ਆਖਿਆ, ਕੀ ਤੂੰ ਇਸ ਬੁੱਢੀ ਨੂੰ ਵੇਖਦਾ ਹੈ? ਮੈਂ ਤੇਰੇ ਘਰ ਆਇਆ, ਤੂੰ ਮੈਨੂੰ ਪੈਰ ਧੋਣ ਨੂੰ ਪਾਣੀ ਨਾ ਦਿੱਤਾ, ਪਰ ਇਹਨੇ ਆਪਣੇ ਅਥਰੂਆਂ ਨਾਲ ਮੇਰੇ ਪੈਰ ਭੇਂ ਦਿੱਤੇ ਤੇ ਆਪਣੇ ਵਾਲਾਂ ਨਾਲ ਪੂੰਝੇ। ਤੂੰ ਮੈਨੂੰ ਬੋਸਾ ਨਾ ਦਿੱਤਾ, ਪਰ ਇਹਨੇ ਜਦੋਂ ਦਾ ਮੈਂ ਆਇਆ ਮੇਰੇ ਪੈਰ ਚੁੰਮਣਾ ਨਹੀਂ ਛੱਡੇ। ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਪਾਇਆ, ਪਰ ਇਹਨੇ ਮੇਰੇ ਪੈਰਾਂ ਉੱਤੇ ਇਤਰ ਪਾਇਆ ਹੈ। ਇਸ ਲਈ ਮੈਂ ਤੈਨੂੰ ਆਖਦਾ ਹਾਂ ਭਈ ਉਹਦੇ ਪਾਪ ਜਿਹੜੇ ਬਹੁਤੇ ਸੀ ਮਾफ़ ਹੋ ਗਏ ਨੇ, ਕਿਉਂ ਜੇ ਇਹਨੇ ਬਹੁਤੀ ਮੁਹੱਬਤ ਕੀਤੀ। ਪਰ ਜਿਹਦੇ ਥੋੜ੍ਹੇ ਪਾਪ ਮਾफ़ ਹੋਏ ਉਹ ਥੋੜ੍ਹੀ ਮੁਹੱਬਤ ਕਰਦਾ ਹੈ। ਤੇ ਉਸ ਔਰਤ ਨੂੰ ਆਖਿਆ, ਭਈ ਤੇਰੇ ਪਾਪ ਮਾਫ਼ ਹੋਏ। ਇਸ ਗੱਲ ਉੱਤੇ ਉਹ ਸਾਰੇ ਜਿਹੜੇ ਖਾਣਾ ਖਾਣ ਨੂੰ ਬੈਠੇ ਸੀ ਆਪਣੇ ਦਿਲ ਵਿੱਚ ਆਖਣ ਲੱਗੇ, ਇਹ ਕੌਣ ਹੈ ਜਿਹੜਾ ਪਾਪ ਮਾਫ਼ ਕਰਦਾ ਹੈ? ਪਰ ਉਹਨੇ ਔਰਤ ਨੂੰ ਆਖਿਆ, ਤੇਰੇ ਈਮਾਨ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾ। ਪਤਰਸ, ਤੁਸੀਂ ਜਾਣਦੇ ਹੋ ਭਈ ਤੁਹਾਡਾ ਨਕਮਾ ਚਾਲ ਚਲਨ ਪਿਓ ਦਾਦੇ ਤੋਂ ਚੱਲਿਆ ਆ ਰਿਹਾ ਸੀ। ਇਹਦੇ ਨਾਲ ਤੁਹਾਡੀ ਖਲਾਸੀ ਫਾਨੀ ਸ਼ੈਵਾਂ ਯਾਨੀ ਸੋਨੇ ਚਾਂਦੀ ਦੇ ਰਾਹੀਂ ਨਹੀਂ ਹੋਈ, ਬਲਕਿ ਇੱਕ ਬੇਐਬ ਤੇ ਬੇਦਾਗ ਲੇਲੇ, ਬਲਕਿ ਮਸੀਹ ਦੇ ਬੇਸ਼ਕੀਮਤ ਲਹੂ ਨਾਲ। ਉਹਦਾ ਇਲਮ ਤੇ ਸਾਰੇ ਜੱਗ ਦੇ ਬਣਨ ਤੋਂ ਪਹਿਲਾਂ ਦਾ ਸੀ, ਪਰ ਇਹਦਾ ਜ਼ਹੂਰ ਅਖੀਰੀ ਜ਼ਮਾਨੇ ਵਿੱਚ ਤੁਹਾਡੇ ਲਈ ਹੋਇਆ। ਭਈ ਉਹਦੇ ਰਾਹੀਂ ਈਮਾਨ ਲਿਆਂਦੇ ਹੋ, ਜਿਹਨੇ ਉਹਨੂੰ ਮੁਰਦਿਆਂ ਵਿੱਚੋਂ ਜਲਾਇਆ ਤੇ ਜਲਾਲ ਬਖਸ਼ਿਆ, ਤਾਂ ਜੋ ਤੁਹਾਡਾ ਈਮਾਨ ਤੇ ਉਮੀਦ ਰੱਬ ਉੱਤੇ ਹੋਵੇ। ਕਰੰਥੀਓ, ਤੇ ਜਿਵੇਂ ਸਾਰੇ ਆਦਮ ਵਿੱਚ ਮਰਦੇ ਨੇ, ਉਂਝ ਹੀ ਸਾਰੇ ਮਸੀਹ ਵਿੱਚ ਜ਼ਿੰਦਾ ਕੀਤੇ ਜਾਣਗੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਨਸਾਨ ਲਾਮਹਿਦੂਦ ਰੂਹ ਦਾ ਮੁਰੱਕਬ ਖਿਆਲ, ਰੱਬ ਦੀ ਰੂਹਾਨੀ ਸੂਰਤ ਤੇ ਸ਼ਬੀਹ ਸਿਆਣ ਦਾ ਪੂਰਾ ਨੁਮਾਇੰਦਾਕਾਰ ਹੈ। ਇਨਸਾਨ ਆਪਣੇ ਅੰਦਰ ਇੱਕ ਦਿਮਾਗ ਰੱਖਦਿਆਂ ਹੋਏ ਮਾਦੀ ਸੂਰਤ ਤੋਂ ਕਿਤੇ ਵੱਧ ਕੇ ਹੈ, ਜਿਹਨੂੰ ਲਾਫਾਨੀ ਰਹਿਣ ਲਈ ਆਪਣੇ ਮਾਹੌਲ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਨਸਾਨ ਅਬਦੀਅਤ ਦਾ ਪਰਛਾਵਾਂ ਹੈ ਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਹੈ। ਇਹਦੀ ਵੁਸਅਤ ਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਿਰ ਕਰਦਾ ਹੈ। ਸਿਆਣ ਉਹ ਸਭ ਕੁਝ ਨੂੰ ਜ਼ਾਹਿਰ ਕਰਦੀ ਹੈ ਜੋ ਕੁਝ ਸੱਚਾਈ ਦੀ ਅਬਦੀਅਤ ਵਿੱਚ ਪਾਇਆ ਜਾਂਦਾ ਹੈ। ਅਸੀਂ ਅਸਲੀ ਇਲਾਹੀ ਸੂਰਤ ਤੇ ਸ਼ਬੀਹ ਦੇ ਬਾਰੇ ਇੰਨਾ ਨਹੀਂ ਜਾਣਦੇ ਜਿੰਨਾ ਅਸੀਂ ਰੱਬ ਦੇ ਬਾਰੇ ਜਾਣਦੇ ਹਾਂ। ਲਾਮਹਿਦੂਦ ਅਸੂਲ ਦਾ ਪਰਛਾਵਾਂ ਲਾਮਹਿਦੂਦ ਖਿਆਲ ਤੇ ਰੂਹਾਨੀ ਇਨਫਰਾਦੀਅਤ ਦੇ ਰਾਹੀਂ ਬਣਾਇਆ ਜਾਂਦਾ ਹੈ, ਪਰ ਉਹ ਮਾਦਾ ਜਿਹੜਾ ਨਾਮ ਨਿਹਾਦ ਹਵਾਸ ਵਿੱਚ ਹੈ, ਉਹਨਾਂ ਨੂੰ ਅਸਲ ਜਾਂ ਇਹਦੇ ਖਿਆਲ ਦਾ ਬਿਲਕੁਲ ਪਤਾ ਨਹੀਂ ਹੈ। ਇਨਸਾਨ ਦੀਆਂ ਕਾਬਲੀਅਤਾਂ ਇਸ ਤਨਾਸਬ ਨਾਲ ਵਧਾਈਆਂ ਜਾਂ ਕਾਮਲ ਕੀਤੀਆਂ ਜਾਂਦੀਆਂ ਨੇ ਜਿਹਦੇ ਨਾਲ ਇਨਸਾਨ ਰੱਬ ਦੇ ਬਾਰੇ ਅਸਲੀ ਨਜ਼ਰੀਆ ਹਾਸਲ ਕਰਦਾ ਹੈ। ਰੂਹਾਨੀ ਤੌਰ 'ਤੇ ਸਮਝਦਿਆਂ ਹੋਏ ਪੈਦਾਇਸ਼ ਦੀ ਕਿਤਾਬ ਦੀ ਗਲਤ ਸੂਰਤ ਦੀ ਇੱਕ ਤਾਰੀਖ ਹੈ ਜਿਹਨੂੰ ਪਾਪੀ ਬਸ਼ਰ ਦਾ ਨਾਂ ਦਿੱਤਾ ਗਿਆ ਹੈ। ਠੀਕ ਮੁਵਾਜ਼ਨਾ ਕੀਤਾ ਜਾਵੇ ਤੇ ਹਸਤੀ ਦੀ ਇਹ ਗੁੰਮਰਾਹੀ ਰੱਬ ਦੇ ਮੁਨਾਸਬ ਪਰਛਾਵੇਂ ਦੀ ਰੂਹਾਨੀ ਅਸਲੀਅਤ ਨੂੰ ਬਿਆਨ ਕਰਦੀ ਹੈ, ਜਿਵੇਂ ਪਈ ਪੈਦਾਇਸ਼ ਦੇ ਪਹਿਲੇ ਬਾਬ ਵਿੱਚ ਪੇਸ਼ ਕੀਤਾ ਗਿਆ ਹੈ। ਕਲਾਮ ਦੇ ਬਾਰੇ ਪੁਰਾਣੀਆਂ ਤਸਵੀਰਾਂ ਵਿੱਚ ਅਸੀਂ ਸੱਪ ਨੂੰ ਪਛਾਣ ਦੇ ਰੁੱਖ ਦੇ ਆਲੇ ਦੁਆਲੇ ਲਵੇਟਿਆ ਹੋਇਆ ਤੇ ਆਦਮ ਤੇ ਹਵਾ ਨਾਲ ਗੱਲਾਂ ਕਰਦਿਆਂ ਵੇਖਦੇ ਹਾਂ। ਇਹ ਸੱਪ ਨੂੰ ਸਾਡੇ ਮਾਂ-ਪਿਓ ਨਾਲ ਨੇਕੀ ਤੇ ਬਦੀ ਦੇ ਬਾਰੇ ਦੱਸਦਿਆਂ ਹੋਏ ਪੇਸ਼ ਕਰਦੀ ਹੈ, ਜਿਹੜਾ ਰੂਹ ਦੀ ਬਜਾਏ ਮਾਦੇ ਜਾਂ ਬਦੀ ਨਾਲ ਹਾਸਲ ਹੋਣ ਵਾਲਾ ਇਲਮ ਸੀ।
ਤਰਸੀਮੀ ਇਤਬਾਰ ਨਾਲ ਇਹ ਤਸਵੀਰ ਹਾਲੇ ਵੀ ਠੀਕ ਹੈ, ਕਿਉਂ ਜੇ ਫਾਨੀ ਇਨਸਾਨ ਰੱਬ ਦੀ ਨਕਲ ਲਾਉਣ ਵਾਲੇ ਆਦਮ ਦਾ ਆਮ ਨਜ਼ਰੀਆ ਇਨਸਾਨੀ ਇਲਮ ਜਾਂ ਨਫਸ ਦਾ ਇੱਕ ਨਤੀਜਾ ਹੈ, ਜਿਹੜਾ ਕਿ ਮਾਦੀ ਹਿੱਸ ਦੀ ਬਸ ਇੱਕ ਸ਼ਾਖ ਹੈ। ਇਲਮ ਦਾ ਮਨਾ ਕੀਤਾ ਹੋਇਆ ਫਲ, ਜਿਹਦੇ ਖਿਲਾਫ ਹਕਮਤ ਇਨਸਾਨ ਨੂੰ ਖਬਰਦਾਰ ਕਰਦੀ ਹੈ, ਗਲਤੀ ਦੀ ਗਵਾਹੀ ਹੈ, ਜਿਹੜੀ ਮੌਤ ਦੇ ਸਹਾਰੇ ਆਪਣਾ ਵਜੂਦ ਜ਼ਾਹਿਰ ਕਰਦੀ ਹੈ ਤੇ ਨੇਕੀ ਤੇ ਬਦੀ ਨੂੰ ਘੁਲ ਮਿਲ ਜਾਣ ਦੇ ਕਾਬਲ ਬਣਾਉਂਦੀ ਹੈ। ਐਸ ਨੇਕੀ ਤੇ ਬਦੀ ਦੀ ਪਛਾਣ ਵਾਲੇ ਰੁੱਖ ਬਾਰੇ ਕਲਾਮ ਦੀ ਇਹ ਅਹਿਮੀਅਤ ਹੈ, ਜਿਹਦੇ ਬਾਰੇ ਇਹ ਆਖਿਆ ਗਿਆ ਹੈ, ਜਿਸ ਦਿਨ ਤੂੰ ਇਹਦੇ ਵਿੱਚੋਂ ਖਾਧਾ ਤੂੰ ਮਰੇਂਗਾ। ਇਨਸਾਨੀ ਮਫਰੂਜ਼ੇ ਪਹਿਲਾਂ ਪਾਪ, ਬਿਮਾਰੀ ਤੇ ਮੌਤ ਨੂੰ ਸਮਝਦੇ ਨੇ, ਫਿਰ ਇਹਨਾਂ ਬਦੀਆਂ ਦੀ ਲੋੜ ਨੂੰ ਇਹਨਾਂ ਦੀ ਮੰਨੀ ਹੋਈ ਅਸਲੀਅਤ ਦੇ ਪਾਰੋਂ ਸਮਝਦੇ ਨੇ। ਇਹ ਇਨਸਾਨ ਦੇ ਕੀਤੇ ਹੋਏ ਫੈਸਲੇ ਸਾਰੇ ਇਖਤਲਾਫਾਂ ਨੂੰ ਵਹਿਮ ਪਹੁੰਚਾਉਂਦੇ ਨੇ। ਰੱਬ ਦਾ ਇਨਸਾਨ, ਜਿਹਨੂੰ ਰੂਹਾਨੀ ਤੌਰ ਤੇ ਬਣਾਇਆ ਗਿਆ ਹੈ, ਮਾਦੀ ਜਾਂ ਫਾਨੀ ਨਹੀਂ ਹੈ। ਸਾਰੇ ਇਨਸਾਨੀ ਇਖਤਲਾਫਾਂ ਦੀ ਵਲਦੀਅਤ ਆਦਮ ਦਾ ਸੁਪਨਾ ਸੀ, ਗਹਿਰੀ ਨੀਂਦਰ, ਜਿਹਦੇ ਵਿੱਚ ਹਯਾਤੀ ਤੇ ਉਹਦੀ ਜ਼ਹਾਨਤ ਦਾ ਮਾਨ ਪੈਦਾ ਹੋਇਆ, ਜਿਹੜਾ ਮਾਦੇ ਤੋਂ ਨਿਕਲਿਆ ਤੇ ਲੰਘਿਆ। ਇਹ ਮੁਸ਼ਰਕਾਨਾ ਗਲਤੀ, ਜਾਂ ਜਿਹਨੂੰ ਸੱਪ ਆਖਿਆ ਜਾਂਦਾ ਹੈ, ਹਲੇ ਵੀ ਸੱਚਾਈ ਦੇ ਖਿਲਾਫ ਇਸਰਾਰ ਕਰਦਾ ਹੈ ਤੇ ਆਖਦਾ ਹੈ, ਤੁਸੀਂ ਰੱਬ ਵਾਂਗਰ ਹੋ ਜਾਓਗੇ, ਯਾਨੀ ਮੈਂ ਗਲਤੀ ਨੂੰ ਸੱਚਾਈ ਵਾਂਗਰ ਅਸਲੀ ਤੇ ਅਬਦੀ ਬਣਾ ਦੇਵਾਂਗਾ। ਉਹਦੀ ਗਲਤੀ ਦੇ ਬਾਰੇ ਜ਼ਿਰਾ ਕਰਦਿਆਂ ਹੋਏ ਸੱਚਾਈ ਨੇ ਸਾਰਿਆਂ ਤੋਂ ਪਹਿਲਾਂ ਔਰਤ ਨੂੰ ਆਪਣੀ ਗਲਤੀ ਤਸਲੀਮ ਕਰਦਿਆਂ ਹੋਏ ਪਾਇਆ। ਉਹ ਆਖਦੀ ਏ, ਸੱਪ ਨੇ ਮੈਨੂੰ ਵਰਗਲਾਇਆ ਤੇ ਮੈਂ ਖਾਧਾ। ਜਿੱਥੇ ਤੀਕਰ ਹਲੀਮ ਸ਼ਰਮਿੰਦਗੀ ਦਾ ਤਾਲੁਕ ਏ, ਨਾ ਇਨਸਾਨ ਤੇ ਨਾ ਹੀ ਰੱਬ ਮੇਰੀ ਗਲਤੀ ਦਾ ਜ਼ਿੰਮੇਦਾਰ ਏ। ਉਹ ਪਹਿਲਾਂ ਹੀ ਸਮਝ ਗਈ ਸੀ ਕਿ ਜਿਸਮਾਨੀ ਹਿੱਸ ਸੱਪ ਸੀ। ਇਸ ਲਈ ਇਨਸਾਨ ਦੀ ਮਾਦੀ ਅਸਲੀਅਤ ਉੱਤੇ ਯਕੀਨ ਨੂੰ ਸਾਰਿਆਂ ਤੋਂ ਪਹਿਲਾਂ ਉਹੀ ਤਰਕ ਕਰਨ ਵਾਲੀ ਤੇ ਰੂਹਾਨੀ ਤਖਲੀਕ ਨੂੰ ਸਮਝਣ ਵਾਲੀ ਸੀ। ਉਹਨੇ ਬਾਅਦ ਵਿੱਚ ਔਰਤ ਨੂੰ ਯਸੂ ਦੀ ਮਾਂ ਬਣਨ, ਕਬਰੋਂ ਜੀ ਉੱਠਣ ਵਾਲੇ ਮੁਕਤੀਦਾਤਾ ਨੂੰ ਵੇਖਣ ਦੇ ਕਾਬਲ ਬਣਾਇਆ, ਜਿਹੜਾ ਬਹੁਤ ਜਲਦੀ ਰੱਬ ਦੀ ਤਖਲੀਕ ਦਾ ਨਾ ਮਰਨ ਵਾਲਾ ਇਨਸਾਨ ਬਣ ਕੇ ਜ਼ਾਹਿਰ ਹੋਣ ਵਾਲਾ ਸੀ। ਉਹਨੇ ਹੀ ਔਰਤ ਨੂੰ ਇਸ ਕਲਾਮ ਦੀ ਸੱਚਾਈ ਨਾਲ ਤਸ਼ਰੀਹ ਕਰਨ ਦੇ ਕਾਬਲ ਬਣਾਇਆ, ਜਿਹੜੀ ਇਨਸਾਨ ਦੀ ਰੂਹਾਨੀ ਅਸਲੀਅਤ ਨੂੰ ਜ਼ਾਹਿਰ ਕਰਦੀ ਹੈ। ਜੋ ਕੁਝ ਵੀ ਇਨਸਾਨ ਦੇ ਪਾਪ ਜਾਂ ਰੱਬ ਦੇ ਮੁਖਾਲਫ ਜਾਂ ਰੱਬ ਦੀ ਗੈਰ ਮੌਜੂਦਗੀ ਵੱਲ ਇਸ਼ਾਰਾ ਕਰਦਾ ਹੈ, ਉਹ ਆਦਮ ਦਾ ਸੁਪਨਾ ਹੈ, ਜਿਹੜਾ ਨਾ ਹੀ ਸਿਆਣ ਹੈ ਤੇ ਨਾ ਹੀ ਇਨਸਾਨ ਹੈ, ਕਿਉਂ ਜੇ ਇਹ ਪਿਓ ਦਾ ਇਕਲੌਤਾ ਨਹੀਂ ਹੈ। ਤਕਲੀਫ ਦਾ ਅਸੂਲ ਗਲਤੀ ਵਿੱਚੋਂ ਇਹਦੇ ਮੁਖਾਲਫ ਯਾਨੀ ਸੱਚਾਈ ਦਾ ਨਤੀਜਾ ਕੱਢਦਾ ਹੈ, ਪਰ ਸੱਚਾਈ ਉਹ ਲੋਅ ਹੈ ਜਿਹੜੀ ਗਲਤੀ ਦਾ ਖਾਤਮਾ ਕਰਦੀ ਹੈ। ਜਦੋਂ ਇਨਸਾਨ ਰੂਹ ਨੂੰ ਸਮਝਣਾ ਸ਼ੁਰੂ ਕਰਦੇ ਨੇ ਤੇ ਉਹ ਇਸ ਯਕੀਨ ਨੂੰ ਛੱਡ ਦਿੰਦੇ ਨੇ ਵੀ ਰੱਬ ਤੋਂ ਵੱਖਰੀ ਕੋਈ ਸੱਚੀ ਵਜੂਦੀਅਤ ਪਾਈ ਜਾਂਦੀ ਹੈ। ਇਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦੀ ਹੈ। ਇਨਸਾਨੀ ਸਿਆਣ ਰੱਬ ਦੀ ਮੁਖਾਲਫ ਹੈ ਤੇ ਇਹਨੂੰ ਮੁੱਕ ਜਾਣਾ ਚਾਹੀਦਾ ਹੈ, ਜਿਵੇਂ ਮੁਕੱਦਸ ਪੌਲੁਸ ਵਾਜ਼ਿਹ ਕਰਦਾ ਹੈ। ਉਹ ਸਭ ਕੁਝ ਜੋ ਅਸਲ ਵਿੱਚ ਹੈ, ਉਹ ਇਲਾਹੀ ਸਿਆਣ ਤੇ ਉਹਦਾ ਖਿਆਲ ਹੈ, ਤੇ ਇਸ ਸਿਆਣ ਵਿੱਚ ਸਾਰੀ ਹਸਤੀ ਹਮਾਹੰਗ ਤੇ ਅਬਦੀ ਪਾਈ ਜਾਂਦੀ ਹੈ। ਸਿੱਧਾ ਤੇ ਤੰਗ ਰਾਸਤਾ ਇਸ ਹਕੀਕਤ ਨੂੰ ਵੇਖਣਾ ਤੇ ਮੰਨਣਾ, ਤੇ ਇਸ ਤਾਕਤ ਨੂੰ ਮੰਨਣਾ ਤੇ ਸੱਚਾਈ ਮਗਰ ਟੁਰਨਾ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਸ਼ਬੀਹ ਹੈ। ਇਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਨ੍ਹੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਿਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੇ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਿਰ ਕਰਦੀ ਹੈ। ਸਾਇੰਸੀ ਹਸਤੀ ਤੇ ਇਲਾਹੀ ਸ਼ਫਾ ਦੀ ਮਸੀਹ ਵਰਗੀ ਸਮਝ, ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ, ਸੋਚ ਤੇ ਇਜ਼ਹਾਰ ਦੀ ਨਿਉ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਜੇ ਇਨਸਾਨ ਕਦੀ ਕਾਮਲ ਸੀ ਪਰ ਹੁਣ ਆਪਣੀ ਕਾਮਲੀਅਤ ਗਵਾ ਬੈਠਾ ਹੈ, ਤੇ ਫਿਰ ਇਨਸਾਨ ਰੱਬ ਦੀ ਸ਼ਬੀਹ ਦਾ ਅਕਸ ਆਪਣੇ ਅੰਦਰ ਕਦੀ ਨਹੀਂ ਰੱਖਦੇ। ਗਵਾਚੀ ਹੋਈ ਸ਼ਬੀਹ ਕੋਈ ਸ਼ਬੀਹ ਨਹੀਂ ਹੈ। ਇਲਾਹੀ ਅਕਸ ਵਿੱਚ ਅਸਲੀ ਮੁਸ਼ਾਬਤ ਕਦੀ ਨਹੀਂ ਗਵਾਚ ਸਕਦੀ। ਇਹਨੂੰ ਸਮਝਦਿਆਂ ਹੋਏ ਯਸੂ ਨੇ ਆਖਿਆ, ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਬਣੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਪਹਿਲੇ ਤੋਂ ਅਖੀਰ ਤੀਕਰ ਸਿਆਣ ਤੇ ਮਾਦੇ ਦੀ ਫਰਜ਼ੀ ਬਕਾਏ ਬਾਹਮੀ ਤੇ ਚੰਗਿਆਈ ਤੇ ਬਦੀ ਦੀ ਆਮੇਜ਼ਸ਼ ਸੱਪ ਦੇ ਫਲਸਫੇ ਦਾ ਨਤੀਜਾ ਨੇ। ਯਸੂ ਦੇ ਮਜ਼ਾਹਿਰ ਕਣਕ ਦੇ ਦਾਣਿਆਂ ਵਿੱਚੋਂ ਤੂੜੀ ਨੂੰ ਛੰਡਣ ਦੇ ਬਰਾਬਰ ਨੇ, ਤੇ ਇਹ ਚੰਗਿਆਈ ਦੀ ਹਕੀਕਤ ਤੇ ਇਤਿਹਾਦ ਨੂੰ, ਗੈਰ ਅਸਲੀਅਤ ਨੂੰ, ਬਦੀ ਦੇ ਅਦਮ ਨੂੰ ਸਾਹਮਣੇ ਲਿਆਉਂਦੇ ਨੇ। ਮਾਦੀਅਤ ਦੇ ਰੂਹਾਨੀ ਮੁਖਾਲਫ ਦੀ ਸਿਆਣ ਦੇ ਰਾਹੀਂ ਇੱਥੇ ਤੀਕਰ ਭਈ ਮਸੀਹ ਸੱਚਾਈ ਦੇ ਰਾਹੀਂ ਇਨਸਾਨ ਜੰਨਤ ਦੇ ਬੂਹਿਆਂ ਨੂੰ ਇਲਾਹੀ ਸਾਇੰਸ ਦੀਆਂ ਕੁੰਜੀਆਂ ਨਾਲ ਦੁਬਾਰਾ ਖੋਲ੍ਹੇਗਾ, ਜਿਨ੍ਹਾਂ ਦੇ ਬਾਰੇ ਇਨਸਾਨ ਸਮਝਦਾ ਹੈ ਭਈ ਉਹ ਬੰਦ ਹੋ ਗਏ ਨੇ, ਤੇ ਆਪਣੇ ਆਪ ਨੂੰ ਬੇਗੁਨਾਹ, ਨੇਕ, ਪਾਕ
ਤੇ ਆਜ਼ਾਦ ਵੇਖੇਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।